ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੋਰਤਨਾ ਚੀਵੀਰ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਅਪ੍ਰੈਲ 2024 3 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤੇ ਤੁਹਾਡੇ ਸਾਰਿਆਂ ਤੋਂ ਮਾਫੀ ਹੈ, ਮਾਫੀ ਮੰਗ ਲੈਂਦੇ ਹਾਂ ਆਪਾਂ, ਬਿਕਾਜ਼ ਤੁਹਾਨੂੰ ਪਤਾ ਹੀ ਕਿ ਡਾਕਟਰ ਸਾਹਿਬ ਦੀ ਤਬੀਅਤ ਥੋੜੀ ਜੀ ਢਿੱਲੀ ਹੋਣ ਕਰਕੇ ਅਸੀਂ ਜਿਹੜਾ ਸੱਚੋ ਸੱਚ ਦਾ ਪ੍ਰੋਗਰਾਮ ਹੈ ਉਸ ਵਿੱਚ ਆਪਾਂ ਹਾਜ਼ਰੀ ਨਹੀਂ ਲਵਾ ਸਕੇ। ਬਟ ਉਸ ਦੇ ਬਾਬਤ ਵੀ ਜਿਸ ਤਰ੍ਹਾਂ ਕਿ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਅਮਰਵੀਰ ਸਿੰਘ ਜੀ ਹੋਰਾਂ ਨੇ ਜਿਹੜਾ ਇਸ ਸਲੋਟ ਨੂੰ ਜਿਹੜਾ ਐਬਸੈਂਟ ਨਹੀਂ ਰਹਿਣ ਦਿੱਤਾ, ਉਹਨਾਂ ਨੇ ਆਪਣੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਪੇਸ਼ੈਂਸ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਤੁਸੀਂ ਇਜ਼ਹਾਰ ਵੀ ਕੀਤਾ ਆਪਣੀ, ਜਿਸ ਤਰ੍ਹਾਂ ਫਿਕਰਮੰਦੀ ਦਾ ਵੀ ਤੁਸੀਂ ਕਾਲਸ ਵੀ ਕੀਤੀਆਂ ਨੇ ਔਰ ਮੈਸੇਜ ਵੀ ਭੇਜੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਬਿਲਕੁਲ ਤੰਦਰੁਸਤ ਨੇ ਔਰ ਤੁਹਾਡੀ ਕਚਹਿਰੀ ਦੇ ਵਿੱਚ ਆਪਾਂ ਫਿਰ ਸੱਚੋ ਸੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪਰ ਇੱਕ ਬੈਡ ਨਿਊਜ਼ ਹੈ ਕਿ ਜਿਹੜਾ ਫੇਸਬੁੱਕ ਹੈ ਉਸ ਨੂੰ ਬੈਨ ਕਰ ਦਿੱਤਾ ਗਿਆ ਹੈ ਔਰ ਜਿਹੜੇ ਤੁਹਾਡੇ YouTube ਤੇ ਉੱਪਰ ਆਪਾਂ ਲਾਈਵ ਹਾਂ, ਤੁਸੀਂ ਉਹਦੇ ਤੇ ਆ ਕੇ ਆਪਣੇ ਜਿਹੜੇ ਕਮੈਂਟਸ ਨੇ, ਆਪਣੇ ਜਿਹੜੇ ਵਿਚਾਰ ਨੇ ਉਹ ਤੁਸੀਂ ਖੁੱਲ੍ਹ ਕੇ ਦੇ ਸਕਦੇ ਹੋ। ਦੇਖੋ ਹੁਣ ਇਹ ਬੈਨ ਕਦੋਂ ਤੱਕ ਹੋਏਗਾ, ਬੈਨ ਜਿਹੜਾ ਇਹਨਾਂ ਨੇ ਲਗਾਇਆ ਆ ਇਹ ਕਦੋਂ ਤੱਕ ਖਤਮ ਹੋਏਗਾ, ਆਈ ਡੋਂਟ ਨੋ। ਸੋ ਬਟ ਤੁਸੀਂ ਲਾਈਵ ਜਿਹੜਾ ਆਪਣਾ YouTube ਦੇ ਉੱਪਰ ਤੁਸੀਂ ਸਾਡੇ ਆਪਣੇ ਜਿਹੜੇ ਵਿਊ ਜਿਹੜੇ ਹੈਗੇ ਨੇ ਉਹ ਤੁਸੀਂ ਦੇਖ ਸਕਦੇ ਹੋ। ਸੋ ਹੁਣ ਆਪਾਂ ਜਿਹੜਾ ਹਮੇਸ਼ਾ ਤਰ੍ਹਾਂ ਆਪਣੇ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਹਦੇ ਨਾਲ, ਸਪਾਂਸਰਸ਼ਿਪ ਨਾਲ। ਸੋ ਉਸ ਨਾਲ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਕਿ ਅੱਜ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦੇ ਉਦਮ ਦੀ ਸ਼ਲਾਘਾ ਕੀਤੀ ਹੈ ਕਿ ਤੁਹਾਡੇ ਕੋਲ ਰੋਜ਼ਾਨਾ ਵੱਡਮੁੱਲੀ ਜਿਹੜੀ ਜਾਣਕਾਰੀ ਮਿਲਦੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਕੀ ਚੱਲ ਰਿਹਾ ਹੈ, ਗਿਆਨ ਵਿੱਚ ਵਾਧਾ ਹੁੰਦਾ ਔਰ ਰੱਬ ਕਰੇ ਤੁਹਾਡੀ ਸਮੁੱਚੀ ਟੀਮ ਨੂੰ ਤੰਦਰੁਸਤੀ ਬਖਸ਼ੇ। ਔਰ ਬੇਨਤੀ ਤੇ ਦਰਸ਼ਕਾਂ ਨੂੰ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਿਓ ਔਰ ਟੀਵੀ 84 ਦੇ ਸਮੂਹ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਸੋ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ 10ਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਮਾਜ਼। ਸੋ 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਅਸੀਂ ਆਪਣੇ ਟੀਵੀ 84 ਦੇ ਵਿਊਅਰਸ ਨੂੰ ਤੇ ਸਮੁੱਚੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਔਰ ਜਿਸ ਤਰ੍ਹਾਂ ਕਿ ਵਿਊਅਰਸ, ਇਹਨਾਂ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿੱਥੇ ਨਗਰ ਕੀਰਤਨ ਜਾਂ ਸਿੱਖ ਡੇ, ਵਿਸਾਖੀ ਪਰੇਡ ਨਿਕਲੀਆਂ ਨੇ, ਖਾਲਸਾ ਦਾ ਜਿਹੜਾ ਮੁੱਦਾ ਹੈ ਹਰ ਥਾਂ ਪ੍ਰਮੁੱਖਤਾ ਨਾਲ ਸਾਹਮਣੇ ਆਇਆ। ਔਰ ਇਉਂ ਜਾਪਦਾ ਹੈ ਕਿ ਜਿਹੜੀ 35 ਮਿਲੀਅਨ ਜਿਹੜੀ ਸਿੱਖ ਨੇਸ਼ਨ ਦੀ ਜਿਹੜੀ ਡਿਟਰਮੀਨੇਸ਼ਨ ਦਸ਼ਮੇਸ਼ ਪਿਤਾ ਜੀ ਦੀ ਬਖਸ਼ਣ ਨਾਲ ਜਲਦ ਹੀ ਫਲ ਲੱਗਣ ਵਾਲਾ ਔਰ ਬਹੁਤ ਜਲਦ ਦੁਨੀਆ ਦੇ 193 ਮੁਲਕਾਂ ਦੇ ਨਾਲ ਖਾਲਸਾ ਦਾ ਜਿਹੜਾ ਝੰਡਾ ਹੈ ਉਹ ਵੀ ਝੂਲਣ ਜਾ ਰਿਹਾ। ਸੋ ਇਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਮੋਸਟ ਵੈਲਕਮ।
ਤੁਸੀਂ ਆਪੇ ਆਪਣੀ ਜ਼ੁਬਾਨੀ ਦੱਸ ਦਿਓ, ਮੈਂ ਤੇ ਆਪਣੀ ਜ਼ੁਬਾਨੀ ਦੱਸਦਾ। ਨਹੀਂ, ਤੁਸੀਂ ਲੋੜ ਤੋਂ ਜ਼ਿਆਦਾ ਦੱਸ ਦਿੱਤਾ। ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ, ਹਾਂਜੀ, ਜਿਹੜੇ ਸਾਡੇ ਰੈਗੂਲਰ ਸਪੋਰਟਰ ਨੇ, ਕੈਲੀਫੋਰਨੀਆ ਬੇਸਡ ਨੇ ਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਔਰ ਉਹਨਾਂ ਦਾ ਮੈਸੇਜ ਤਾਂ ਇਹੀ ਹੈ ਕਿ ਕੌਮੀ ਚੜ੍ਹਦੀ ਕਲਾ ਔਰ TV 84 ਦੀਆਂ ਸੇਵਾਵਾਂ ਜਿਹੜੀਆਂ ਨੇ ਪਿਛਲੇ ਲਗਭਗ 12 ਸਾਲ ਤੋਂ, ਇਹ ਨਹੀਂ ਹੈ ਵੀ ਅਸੀਂ ਕੋਈ ਅਲੋਕਾਰ ਗੱਲ ਕਰ ਰਹੇ ਹਾਂ। ਯਤਨ ਤਾਂ ਇਹੀ ਹੁੰਦਾ ਹੈ ਕਿ ਜੋ ਕੁਝ ਦੁਨੀਆ ਦੇ ਵਿੱਚ ਵਾਪਰਦਾ, ਔਰ ਇਹੀ ਸਾਡਾ ਨਿਸ਼ਾਨਾ ਸੀ, ਇਨਸਿਗਨੀਆ ਸੀ, ਜਾਂ ਸਾਡੀ ਮਿਸ਼ਨ ਸਟੇਟਮੈਂਟ ਸੀ ਜਦੋਂ ਅਸੀਂ ਦਸੰਬਰ 2012 ਦੇ ਵਿੱਚ TV 84 ਦੀ ਸ਼ੁਰੂਆਤ ਕੀਤੀ, ਕਿ ਦੁਨੀਆ ਦੇ ਵਿੱਚ ਜੋ ਕੁਝ ਵੀ ਕਿਤੇ ਵਾਪਰਦਾ ਹੈ, ਦੋ ਬੰਦੇ ਮਿਲਦੇ ਨੇ, ਕੋਈ ਸਮਝੌਤਾ ਹੁੰਦਾ ਹੈ, ਕੋਈ ਟੁੱਟਦਾ ਹੈ, ਕੋਈ ਮੁਲਕ ਆਪਸ 'ਚ ਭਿੜਦੇ ਨੇ, ਇਹ ਸਿੱਖ ਕੌਮ ਦੇ ਇੰਟਰਸਟ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹ ਸਾਡੇ ਮੁਲਕ ਖਾਲਿਸਤਾਨ ਦੀ ਕਾਇਮੀ ਲਈ ਇਸ ਸਾਰੇ ਦਾ ਕੀ ਰੋਲ ਹੋਏਗਾ, ਇਸ ਐਂਗਲ ਤੋਂ ਅਸੀਂ ਖਬਰਾਂ ਨੂੰ ਔਰ ਘਟਨਾਵਾਂ ਨੂੰ ਐਨਾਲਾਈਜ਼ ਵੀ ਕਰਦੇ ਹਾਂ। ਕਿਉਂਕਿ TV 84 ਦੀ ਟੀਮ ਦੇ ਵਿੱਚ ਜਿੱਥੇ ਜਿਹੜੇ ਫੁੱਲ ਟਾਈਮ ਸਾਡੇ ਕੰਮ ਕਰਨ ਵਾਲੇ ਵਰਕਰ ਇਨਵੋਲਵ ਨੇ, ਉੱਥੇ ਬਹੁਤ ਸਾਰੇ ਸਾਡੇ ਉਹ ਵੀਰ ਭੈਣਾਂ ਨੇ ਜਿਹੜੇ ਬਿਲਕੁਲ ਇੱਕ ਨਿਸ਼ਕਾਮ ਭਾਵਨਾ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀਆਂ ਭੇਜੀਆਂ ਖਬਰਾਂ, ਜਿਨ੍ਹਾਂ ਦੇ ਐਨਾਲਿਸਿਸ, ਜਿਨ੍ਹਾਂ ਦੇ ਵਿਊ ਪੁਆਇੰਟ, ਇਹਨਾਂ ਨੇ ਸਾਨੂੰ ਵੀ ਬਹੁਤ ਮਾਲਾ ਮਾਲ ਕੀਤਾ, ਬਹੁਤ ਅਮੀਰ ਬਣਾਇਆ। ਔਰ ਇਹੀ ਸ਼ਾਇਦ ਕਾਰਨ ਹੈ ਕਿ ਬੇਸ਼ੱਕ ਇਹ ਇੱਕ ਜਦੋਂ ਵੀ ਤੁਸੀਂ ਲੌਂਗ ਟਰਮ ਪਲੈਨਿੰਗ ਕਰਦੇ ਹੋ, ਸਾਰੇ ਚੈਨਲਸ ਦੇ ਵਿੱਚ ਹੁੰਦਾ ਹੈ, ਕੋਈ ਹਫਤਾ 10 ਦਿਨ ਆਫ ਹੁੰਦਾ ਹੈ, ਲੇਕਿਨ ਮੈਂ ਇਹ ਰਿਅਲਾਈਜ਼ ਕਰ ਰਿਹਾ ਕਿ ਵੀ ਇਹਨਾਂ ਲਗਭਗ ਪਿਛਲੇ 10 ਦਿਨਾਂ 'ਚ ਵੀ ਕੀ, ਪਿਛਲੇ ਸੈਚਰਡੇ ਅਸੀਂ ਵਾਸ਼ਿੰਗਟਨ DC ਜਿਹੜੀ ਨੈਸ਼ਨਲ ਸਿੱਖ ਡੇ ਪੈਰੇਡ ਜਿਹੜੀ ਇੱਕ ਮਾਰਕਡ ਇਵੈਂਟ ਬਣ ਗਈ ਹੈ, ਔਰ ਜਿਸ ਦੀ ਲਾਈਵ ਕਵਰੇਜ ਵੀ ਹੋਈ, ਔਰ ਉਹਨੂੰ ਮੈਂ ਐਡਰੈਸ ਵੀ ਕੀਤਾ, ਜਿਹੜਾ ਐਡਰੈਸ ਕਾਫੀ ਵਾਇਰਲ ਹੋਇਆ। ਇਸ ਦੇ ਬਾਵਜੂਦ ਸਾਨੂੰ ਹੁਣ ਥੋੜ੍ਹੀਆਂ ਬਹੁਤ ਛੁੱਟੀਆਂ ਲੈਣ ਦਾ ਹੱਕ ਵੀ ਸਾਡੇ ਵਿਊਅਰ ਨਹੀਂ ਦਿੰਦੇ, ਔਰ ਇਸ ਗੱਲ ਨੇ ਮੈਨੂੰ ਟੱਚ ਵੀ ਕੀਤਾ ਕਿ ਜਿਵੇਂ ਤੁਹਾਡੀਆਂ ਪ੍ਰੇਅਰਸ, ਅਰਦਾਸਾਂ ਔਰ ਕੰਸਰਨ, ਔਰ ਖ਼ਾਸ ਤੌਰ 'ਤੇ ਸਟਾਕਟਨ ਦੀ ਸਿੱਖ ਡੇ ਪੈਰੇਡ ਜਿਹੜੀ ਕਿ 25ਵੀਂ ਸੀ ਇਸ ਵਾਰ, ਜਿੱਥੇ 325ਵਾਂ ਖਾਲਸਾ ਸਾਜਨਾ ਦਿਵਸ ਹੈ, ਉੱਥੇ ਕਿਉਂਕਿ 1999 ਦੇ ਵਿੱਚ ਪਹਿਲੀ ਸਿੱਖ ਡੇ ਪੈਰੇਡ, ਔਰ ਉਸ ਗੁਰੂ ਘਰ ਦੀ ਇੱਕ ਆਪਣੀ ਅਹਿਮੀਅਤ ਹੈ, ਜਿਹੜਾ ਅਮਰੀਕਾ ਦੇ ਵਿੱਚ ਸਭ ਤੋਂ ਪੁਰਾਣਾ 1912-13 ਦੇ ਵਿੱਚ ਇਹ ਗੁਰੂ ਘਰ ਸਥਾਪਿਤ ਹੋਇਆ। ਇਹੀ ਗਦਰੀ ਬਾਬਿਆਂ ਦਾ ਹੈੱਡਕੁਆਟਰ ਵੀ ਸੀ ਕਦੇ। ਉਸ ਸ਼ਹਿਰ ਦੀ ਫਜ਼ਾ ਦੇ ਵਿੱਚ ਬਾਬਾ ਜਵਾਲਾ ਸਿੰਘ, ਬਾਬਾ ਸੋਹਣ ਸਿੰਘ ਪਕਨਾ, ਕਰਤਾਰ ਸਿੰਘ ਸਰਾਭਾ ਵਰਗੇ, ਔਰ ਈਵਨ ਉਸ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਵੀ ਉੱਥੋਂ ਦੀ ਹੋ ਕੇ ਗਏ, ਜਿਨ੍ਹਾਂ ਨੇ ਬਾਅਦ ਦੇ ਵਿੱਚ ਮਾਈਕਲ ਔਡਵਾਇਰ ਨੂੰ, ਜਿਹੜਾ ਗਵਰਨਰ ਸੀ ਪੰਜਾਬ ਦਾ 1919 ਦੇ ਵਿੱਚ ਇੰਗਲੈਂਡ ਦੇ ਵਿੱਚ, ਉਸ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਇਹ 24 ਸਾਲ ਲਗਾਤਾਰ ਮੈਂ ਹਰ ਪੈਰੇਡ ਦਾ ਹਿੱਸਾ ਰਿਹਾ, ਲੇਕਿਨ ਇਸ ਵਾਰ ਇਸ ਨੂੰ ਮਿਸ ਕਰਨ ਤੇ ਜਿੰਨਾ ਜ਼ਿਆਦਾ ਸੰਗਤ ਵੱਲੋਂ ਪਿਆਰ ਔਰ ਐਂਕਰਿੰਗ ਕਰ ਰਹੇ ਸੀ, ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਜਿੱਥੇ ਕੌਮੀ ਸਪਿਰਿਟ ਦੀ ਗੱਲ ਹੈ, ਔਰ ਜਿਉਂ-ਜਿਉਂ ਅਸੀਂ ਆਪਣੀ ਮੰਜ਼ਿਲ ਦੇ ਕਰੀਬ ਆ ਰਹੇ ਹਾਂ, ਉਸ ਦਾ ਵਰਤਾਰਾ ਇਹ ਜਿਹੜੀਆਂ ਪੈਰੇਡਸ ਹੁੰਦੀਆਂ ਨੇ ਜਾਂ ਨਗਰ ਕੀਰਤਨ ਨੇ, ਜਾਂ ਉਹਦੇ ਲਈ ਕਦੇ ਲਫ਼ਜ਼ ਜਲੂਸ ਇਸਤੇਮਾਲ ਹੁੰਦਾ ਸੀ, ਇਹ ਕੌਮ ਦੀਆਂ ਇਮੋਸ਼ਨਸ ਦਾ ਪ੍ਰਗਟਾਵਾ ਹੁੰਦਾ ਹੈ। ਵੈਸੇ ਜਿਵੇਂ ਡਾਕਟਰ ਇਕਤਾਰ ਕਰਾਮਤ ਚੀਮਾ ਨੇ ਸੈਚਰਡੇ ਦੇ ਆਪਣੇ ਐਡਰੈਸ ਦੇ ਵਿੱਚ ਸਟਾਕਟਨ 'ਚ ਕਿਹਾ ਸੀ ਕਿ ਜਿਹੜੀਆਂ ਗੰਭੀਰ ਚਰਚਾਵਾਂ ਨੇ ਕਿ ਤੁਸੀਂ ਵਿਉਂਤਬੰਦੀ ਕੀ ਕਰਨੀ ਹੈ, ਤੁਸੀਂ ਮੁਲਕਾਂ ਦੀ ਹਮਾਇਤ ਲੈਣ ਲਈ ਲੌਬੀ ਕੀ ਕਰਨੀ ਹੈ, ਉਹ ਬੰਦ ਕਮਰਿਆਂ 'ਚ ਹੁੰਦੀ ਹੈ। ਔਰ ਬਹੁਤ ਵਾਰ ਉਹ ਚਿਹਰੇ ਜਿਹੜੇ ਕਿ ਮੁਲਕ ਬਣਾਉਂਦੇ ਨੇ, ਜਾਂ ਜਿਨ੍ਹਾਂ ਦੀਆਂ ਪਲੈਨਸ, ਜਿਨ੍ਹਾਂ ਦੀਆਂ ਯੋਜਨਾਵਾਂ ਜਿਹੜੀਆਂ ਨੇ ਅਲਟੀਮੇਟਲੀ ਇੱਕ ਜਿਹੜਾ ਹੈ ਉਹ ਮੰਜ਼ਕੀ ਅੰਜਾਮ ਤੱਕ ਲੈ ਕੇ ਜਾਂਦੀਆਂ ਨੇ, ਉਹ ਸਾਹਮਣੇ ਵੀ ਨਹੀਂ ਆਉਂਦੇ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੇ ਸਿੱਖ ਕੌਮ ਦੀ ਐਮੋਸ਼ਨ ਦੀ ਗੱਲ ਕਰੀਏ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨੀ ਹਮਾਇਤ ਇਸ ਵੇਲੇ ਇਕੱਲੀ ਐਮੋਸ਼ਨਲ ਨਹੀਂ, ਰੀਅਲਿਸਟਿਕਲੀ ਵੀ
ਔਰ ਉਸ ਦੇ ਵਿੱਚ ਅਸੀਂ ਲਗਾਤਾਰਤਾ ਨਾਲ ਵਰਾ 2023 ਬੇਸ਼ੱਕ ਇੱਕ ਦੁਖਾਂਤ ਵੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਮਈ 2023 ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੁੰਦੀ ਹੈ ਲਾਹੌਰ ਦੇ ਵਿੱਚ, ਔਰ ਫਿਰ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਸ਼ੱਕੀ ਹਾਲਾਤ ਦੇ ਵਿੱਚ UK ਦੇ ਵਿੱਚ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਮਰਡਰ, ਕੋਲਡ ਬਲੱਡਡ ਮਰਡਰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਹੁੰਦਾ ਹੈ। ਫਿਰ ਇਹੀ ਗੱਲ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਇਨਕਸ਼ਾਫ ਕਰਦੇ ਨੇ ਕਿ ਇੰਡੀਅਨ ਸਟੇਟ ਔਰ ਉਹਨਾਂ ਦੀਆਂ ਏਜੰਸੀਆਂ ਇਸ ਦੇ ਬਿਹਾਈਂਡ ਨੇ, ਤੇ ਇਹ ਭਾਂਡਾ ਚੁਰਾਹੇ 'ਚ ਫੁੱਟਦਾ ਔਰ ਫਿਰ ਅਸੀਂ 29 ਨਵੰਬਰ ਤੱਕ ਪਹੁੰਚਦੇ ਹਾਂ। ਦੇਖਦੇ ਹਾਂ ਕਿ ਜਦੋਂ ਨਿਊਯਾਰਕ ਦੀ ਕੋਰਟ ਵਿੱਚ US ਜਸਟਿਸ ਡਿਪਾਰਟਮੈਂਟ ਵੱਲੋਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਇਨਕਸ਼ਾਫ ਕੀਤਾ ਜਾਂਦਾ ਹੈ ਔਰ ਇੱਕ ਪੂਰਾ ਜਿਹੜੀ ਹੈ ਇੰਡਾਇਕਟਮੈਂਟ ਫਾਈਲ ਕੀਤੀ ਜਾਂਦੀ ਹੈ, ਔਰ ਇਸ ਤੋਂ ਫਿਰ ਸਾਹਮਣੇ ਆਉਂਦਾ ਹੈ ਕਿ ਕਿਸ ਲੈਵਲ ਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲ ਰਿਹਾ ਸੀ, ਬੀਤੇ ਦੇ ਵਿੱਚ ਕਿੰਨੇ ਨਾਂ ਹੋਰ ਜਿਨ੍ਹਾਂ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਸਿੰਘ ਸ਼ਹੀਦ ਹੁੰਦੇ ਰਹੇ, ਲੇਕਿਨ ਜਦੋਂ ਇਹ ਕੈਨੇਡਾ ਔਰ ਅਮਰੀਕਾ ਤੱਕ ਵੀ 7 ਸਮੁੰਦਰ ਪਾਰ ਕਰਕੇ ਉਹਨਾਂ ਦੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇੱਥੋਂ ਤੱਕ ਪਹੁੰਚਦਾ ਹੈ ਤੇ ਇਹ ਜਗਜ਼ਾਰ ਹੁੰਦਾ ਹੈ। ਸੋ ਇਸ ਸਾਰੇ ਦੇ ਵਿੱਚ ਜਿਵੇਂ ਅਸੀਂ ਅਕਸਰ ਇਹਨਾਂ ਸਾਰੇ ਮਹੀਨਿਆਂ ਦੇ ਵਿੱਚ 7-8 ਮਹੀਨੇ ਦੇ ਆਪਣੇ ਪ੍ਰੋਗਰਾਮਾਂ 'ਚ ਕੰਟੀਨਿਊਸਲੀ ਕਿਹਾ ਕਿ ਟੈਰਰ ਉਹ ਇੰਡੀਵਿਜੂਅਲ ਹੋਏ ਬਦਮਾਸ਼ ਜਿਹੜੇ ਮੁਹੱਲੇ 'ਚ ਹੁੰਦੇ ਨੇ ਜਾਂ ਕਿਸੇ ਸ਼ਹਿਰ 'ਚ ਹੁੰਦੇ ਨੇ, ਕਦੇ ਤੁਸੀਂ ਉਹਨਾਂ ਦੀਆਂ ਸ਼ਕਲਾਂ ਦੇਖੋ, ਸੁੱਕੇ ਹੁੰਦੇ ਨੇ ਉਹ ਬਿਲਕੁਲ, ਕਈਆਂ ਦਾ ਤਾਂ ਹੱਡੀਆਂ ਦੇ ਪਿੰਜਰ ਵਾਂਗ ਹੁੰਦੇ ਨੇ, ਕੋਈ ਘੁੱਦਾ ਕਹੇਗਾ ਕਿਸੇ ਨੂੰ, ਕੋਈ ਛੱਲੂ ਕਹੇਗਾ, ਕੋਈ ਬੰਟੂ ਕਹੇਗਾ, ਤੇ ਲੱਗਦਾ ਹੈ ਵੀ ਇਹਦੇ ਤੋਂ ਇੰਨੇ ਥਰ-ਥਰ ਕਿਉਂ ਕੰਬਦੇ ਨੇ, ਕਿਉਂਕਿ ਦਹਿਸ਼ਤ ਹੁੰਦੀ ਹੈ। ਇੱਕ ਵਾਰ ਜਦੋਂ ਤੁਸੀਂ ਦਹਿਸ਼ਤ ਭਰ ਦਿੰਦੇ ਹੋ, ਔਰ ਇਸੇ ਤਰ੍ਹਾਂ ਰਾਜ ਹੁੰਦੇ ਨੇ। ਹੁਣ ਜੇ ਮੁਗਲਾਂ ਦੇ ਰਾਜ ਦੀ ਗੱਲ ਕਰੀਏ ਜਾਂ ਈਵਨ ਅੰਗਰੇਜ਼ਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਵੀ ਗਿਵਨ ਟਾਈਮ 'ਚ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਗਿਣਤੀ 20 ਤੋਂ 25 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ, ਲੇਕਿਨ ਉਹ 33 ਕਰੋੜ ਜਦੋਂ ਉਹਨਾਂ ਨੇ ਮੁਲਕ ਛੱਡਿਆ ਭਾਰਤ ਦੇ ਉੱਤੇ ਰਾਜ ਕਰ ਰਹੇ ਸੀ, ਇੱਕ ਦਹਿਸ਼ਤ ਰਾਜ ਦੀ। ਬਾਕੀ ਫਿਰ ਉਹ ਟ੍ਰੇਟਰ ਮਿਲ ਜਾਂਦੇ ਨੇ ਉਹਨਾਂ ਲੋਕਾਂ ਦੇ ਵਿੱਚੋਂ ਹੀ ਜਿਨ੍ਹਾਂ ਦੇ ਉੱਤੇ ਤੁਸੀਂ ਰੂਲ ਕਰਦੇ ਹੋ। ਇਹ ਕੋਈ ਨਵਾਂ ਨਹੀਂ ਹੈ, ਕਿਉਂਕਿ ਸਾਡੇ ਸਿੱਖਾਂ 'ਚ ਵੀ ਕਈ ਵਾਰ ਇਹ ਰਿਵਾਜ ਹੈ ਕਹਿਣ ਦਾ, ਜੀ ਸਾਡਾ ਰਾਜ ਤਾਂ ਮਿਲ ਜਾਂਦਾ ਜਾਂ ਖਾਲਿਸਤਾਨ ਤਾਂ ਕਦੋਂ ਦਾ ਬਣਿਆ ਹੁੰਦਾ ਜੇ ਸਾਡੇ 'ਚ ਗੱਦਾਰ ਨਾ ਹੁੰਦੇ। ਇਸ ਗੱਲ ਦਾ ਧਿਆਨ ਰਹੇ, ਤੁਸੀਂ ਦੁਨੀਆ ਦੇ ਵਿੱਚ ਕੋਲੋਨਾਈਜੇਸ਼ਨ ਦੀ ਹਿਸਟਰੀ ਦੇਖੋਗੇ ਜਾਂ ਜਿਹੜੇ ਐਮਪਾਇਰ ਨੇ ਉਹਨਾਂ ਦੀ ਹਿਸਟਰੀ ਦੇਖੋਗੇ ਤਾਂ ਉਹਨਾਂ ਲੋਕਾਂ 'ਚੋਂ ਹੀ ਸਾਊਥ ਅਫਰੀਕਾ ਦੇ ਵਿੱਚ ਕਿੰਨੇ ਕੁ ਗੋਰੇ ਸੀ ਜਦੋਂ ਅਪਾਰਥਾਈਡ ਦੇ ਥੱਲੇ ਕਾਲਿਆਂ ਦੇ ਨਾਲ ਕਿੰਨੇ ਜ਼ੁਲਮ ਹੋਏ। ਉਹਨਾਂ ਨੇ ਅੱਗੋਂ ਕਾਲੇ ਹੀ ਰੱਖੇ ਹੋਏ ਸੀ ਜਿਹੜੇ ਕਿ ਟਾਰਚਰ ਕਰਦੇ ਸੀ, ਜਿਹੜੇ ਉਹਨੂੰ ਲਾਗੂ ਕਰਦੇ ਸੀ। ਇਵੇਂ ਹੀ ਤੁਸੀਂ ਬਾਕੀ ਰਜੀਮਸ ਦੇ ਹਵਾਲੇ ਨਾਲ ਵੀ ਦੇਖੋਗੇ। ਸੋ ਇਹ ਦੁਨੀਆ ਦੇ ਵਿੱਚ ਪੈਸੇ ਨਾਲ ਜਾਂ ਡਰ ਨਾਲ ਜਿਹੜੇ ਨੇ ਘਬਰਾਉਣ ਵਾਲੇ, ਵਿਕਣ ਵਾਲੇ, ਆਪਣਾ ਈਮਾਨ ਆਪਣਾ ਰਸਤਾ ਛੱਡਣ ਵਾਲੇ ਬਹੁਤ ਹੁੰਦੇ ਨੇ, ਬਹੁਤ ਥੋੜ੍ਹੇ ਹੁੰਦੇ ਨੇ ਜਿਹੜੇ ਜਿਸ ਨੂੰ ਜਦੋਂ ਮੈਂ ਕਾਮਨ ਸੈਂਸ ਦੀ ਗੱਲ ਕਰਦਾ, ਜਿਸ ਕਿਤਾਬਚੇ ਨੂੰ ਪੇਨ ਨੇ ਲਿਖਿਆ ਉਸ ਜ਼ਮਾਨੇ 'ਚ ਜਦੋਂ ਅਮਰੀਕਾ ਰੈਵੋਲੂਸ਼ਨਰੀ ਵਾਰ ਲੜ ਰਿਹਾ ਸੀ ਬ੍ਰਿਟਿਸ਼ ਕੋਲੋਨੀਅਲਸ ਦੇ ਖਿਲਾਫ, ਔਰ ਪਹਿਲੇ 2-2.5 ਸਾਲ ਜਿਹੜਾ ਬਹੁਤ ਨੁਕਸਾਨ ਹੋ ਰਿਹਾ ਸੀ ਔਰ ਉਹਨਾਂ ਦਾ ਇੰਗਲੈਂਡ ਦਾ ਪੱਲਾ ਭਾਰੀ ਹੋ ਰਿਹਾ ਸੀ, ਤੇ ਇੱਕ ਵਿਚਾਰ ਜਿਹੜਾ ਅਮਰੀਕਾ ਦੇ ਵਿੱਚ ਪਸਰ ਰਿਹਾ ਸੀ ਕਿ ਬਈ ਸਾਡੀ ਕੀ ਔਕਾਤ ਹੈ, ਅਸੀਂ ਕਿੰਨੀ ਵੱਡੀ ਤਾਕਤ ਦੇ ਨਾਲ ਪੰਗਾ ਲੈ ਲਿਆ, ਸਾਨੂੰ ਇਵੇਂ ਨਹੀਂ ਸੀ ਕਰਨਾ ਚਾਹੀਦਾ। ਪਰ ਉਸ ਪੀਰੀਅਡ ਦੇ ਵਿੱਚ ਮਿਸਟਰ ਪੇਨ ਨੇ ਕਿਹਾ ਸੀ ਕਿ dark days try the soul of men, sunshine patriots wither away, but those with conviction they stand the ground। ਕਿ ਇਹ ਜਦੋਂ ਔਖੇ ਦਿਨ ਆਉਂਦੇ ਨੇ, ਕਾਲੇ ਦਿਨ ਆਉਂਦੇ ਨੇ, ਇਹ ਤੁਹਾਡੀਆਂ ਰੂਹਾਂ ਦੀ ਪਰਖ ਹੁੰਦੀ ਹੈ। ਤੇ ਜਿਹੜੇ ਧੁੱਪ ਚੜੇ ਦੇਸ਼ ਭਗਤ ਬਣੇ ਹੁੰਦੇ ਨੇ, ਸਾਰੇ ਕਰ ਰਹੇ ਨੇ ਗੱਲਾਂ, ਤੁਸੀਂ ਵੀ ਕਰ ਰਹੇ ਹੋ, ਉਹ ਵਿਦਰ ਹੋਵੇ, ਉਹ ਭੱਜ ਜਾਂਦੇ ਨੇ, ਤੇ ਜਿਹੜੇ ਕਨਵਿਕਸ਼ਨ ਵਾਲੇ ਨੇ ਉਹ ਖਲੋਤੇ ਰਹਿੰਦੇ ਨੇ। ਔਰ ਇਹ ਹਰ ਮੂਵਮੈਂਟ ਦਾ ਇਹ ਹਾਲ ਹੈ। ਔਰ ਮੈਂ ਇਹ ਸਮਝਦਾ ਵੀ ਇੰਡੀਅਨ ਸਟੇਟ ਜਿਹਨੇ ਇੱਕ ਤੋਂ ਬਾਅਦ ਇੱਕ ਸਿੱਖ ਨਸਲਕੁਸ਼ੀ ਕੀਤੀ ਪੰਜਾਬ ਦੇ ਵਿੱਚ, ਔਰ ਟੈਰਰ ਦੀ ਵੇਵ ਜਿਸ ਕਿਸਮ ਦੇ ਨਾਲ ਉਹਨਾਂ ਨੇ ਫੇਕ ਸਟੇਜ ਐਨਕਾਊਂਟਰ ਕੀਤੇ, ਜਿਸ ਅੰਦਾਜ਼ 'ਚ ਉਹਨਾਂ ਨੇ ਮਾਵਾਂ ਭੈਣਾਂ ਨੂੰ ਬੇਅਦਬ ਕੀਤਾ, ਬੇਇੱਜ਼ਤ ਕੀਤਾ, ਉਹਨਾਂ ਦੇ ਪਿਤਾ ਦੇ ਸਾਹਮਣੇ, ਪਤੀ ਦੇ ਸਾਹਮਣੇ, ਭਰਾ ਦੇ ਸਾਹਮਣੇ ਥਾਣਿਆਂ ਦੇ ਵਿੱਚ ਉਹ
ਲਫ਼ਜ਼ ਜਿਹੜੇ ਨੇ ਉਹ ਬਿਆਨੇ ਨਹੀਂ ਜਾ ਸਕਦੇ ਜੋ ਇਸ ਕਿਸਮ ਦੇ ਸੀ। ਔਰ ਇਹ ਕੋਈ ਗੱਲ ਰੁਕੀ ਜਾਂ ਮੁੱਕੀ ਨਹੀਂ ਹੈ। ਮੈਂ ਇਹ ਦੇਖ ਰਿਹਾ ਵੀ 2 ਦਿਨ ਪਹਿਲਾਂ ਹੀ ਮਾਤਾ ਬਲਵਿੰਦਰ ਕੌਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ, ਜਿਨ੍ਹਾਂ ਨੂੰ ਚੇਤਨਾ ਮਾਰਚ ਦਾ ਐਲਾਨ ਤਾਂ ਜਥੇਦਾਰਾਂ ਨੇ ਔਰ ਦੂਜਿਆਂ ਨੇ ਬੜੇ ਧੂਮ ਧੜੱਕੇ ਨਾਲ ਕੀਤਾ ਹੋਣਾ, ਜਦੋਂ ਉਹ ਬੀਬੀਆਂ ਦੇ ਜਥੇ ਨਾਲ ਤੁਰੇ ਅਜੇ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰਨਾ ਸੀ, ਕਿਵੇਂ ਉਹਨਾਂ ਨੂੰ ਰਾਹ 'ਚ ਰੋਕਿਆ ਗਿਆ, ਕਿਵੇਂ ਮਰਦਾਨਾ ਪੁਲਿਸ ਨੇ ਬੀਬੀਆਂ ਦੇ ਨਾਲ ਵਾਹਿਯਾਤੀ ਕੀਤੀ ਔਰ ਉਹਨਾਂ ਨੂੰ ਵੀ 157 ਦੇ ਥੱਲੇ ਜੇਲ੍ਹ ਦੇ ਵਿੱਚ ਡੱਕਿਆ। ਔਰ ਅੱਜ ਜਦੋਂ 2 ਦਿਨ ਪਹਿਲਾਂ ਹੀ ਉਹਨਾਂ ਦੀ ਜ਼ਮਾਨਤ ਹੋਈ ਹੈ, ਉਹਨਾਂ ਨੂੰ ਇਹ ਨਹੀਂ ਹੈ ਵੀ ਕੇਸ ਵਾਪਸ, ਉਹ ਮਾਰਚ ਵੀ ਗਿਆ, ਕਿਉਂਕਿ ਕੋਈ ਵੀ ਅਕਾਲੀ ਧਿਰ, ਕੋਈ ਵੀ ਦੂਸਰੀ ਪਾਰਟੀ ਜਾਂ ਜਿਹੜੀਆਂ ਅਦਰਵਾਈਜ਼ ਦਮਗਜ਼ੇ ਮਾਰਨ ਵਾਲੇ ਨੇ 3-3 ਫੁੱਟੀਆਂ ਕਿਰਪਾਨਾਂ ਲੈ ਕੇ, ਜਿਹੜੇ ਤੁਸੀਂ ਉਹਨਾਂ ਨੂੰ ਕੋਈ ਸਭਾ ਕਰੋ ਤੇ ਉਹਦੇ 'ਚ ਸੱਦ ਲਓ, ਉਹਦੇ 'ਚ ਆ ਕੇ ਇੱਕ ਦੂਜੇ ਨਾਲ ਲੜ ਰਹੇ ਹੁੰਦੇ ਨੇ ਵੀ ਬੋਲਣ ਦਾ ਟਾਈਮ ਪਹਿਲਾਂ ਕਿਹਨੂੰ ਮਿਲਣਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮਾਤਾ ਨੇ ਕਿਹਾ ਵੀ ਕਿੱਥੇ ਨੇ ਜਥੇਬੰਦੀਆਂ, ਇਹੀ ਗੱਲ ਉਹਨਾਂ ਦੇ ਪਿਤਾ ਜੀ ਨੇ ਵੀ ਕਹੀ। ਹੁਣ ਹੁੰਦਾ ਕੀ ਹੈ ਕਿ ਇਹ ਇੱਕ ਟੈਰਰ ਹੈ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ 9 ਹੋਰ ਨੂੰ ਡਿਬਰੂਗੜ੍ਹ ਭੇਜਿਆ ਹੋਇਆ, ਪੰਜਾਬ 'ਚ ਉਹੀ ਦਹਿਸ਼ਤ, ਔਰ ਇਹਦੇ ਬਾਵਜੂਦ ਅਸੀਂ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਦੂਸਰਿਆਂ ਦੀ ਆਬਰੂ ਔਰ ਇੱਜ਼ਤ ਦੇ ਰਾਖੇ ਮੰਨਦੇ ਆ ਅੱਜ। ਔਰ ਮੇਰੀਆਂ ਅੱਖਾਂ 'ਚੋਂ ਅਥਰੂ ਸੀ ਜਦੋਂ ਮੈਂ ਉਹਨਾਂ ਦੇ ਜਿਹੜੇ ਨੇ ਉਹ ਬੋਲ ਸੁਣ ਰਿਹਾ ਸੀ ਮਾਤਾ ਦੇ ਕਿ ਭਾਈ ਕਿੱਥੇ ਹੋ ਭਾਈ ਸਾਹਿਬ, ਤਾਂ ਕੌਮ ਦੇ ਲਈ ਤੁਰੇ ਸੀ, ਕੋਈ ਉਹਨਾਂ ਦਾ ਨਿੱਜੀ ਕੋਈ ਨਹੀਂ ਸੀ ਪਾਰਟ। ਸੋ ਇਹ ਵੀ ਇੱਕ ਪਾਰਟ ਹੁੰਦਾ ਹੈ ਜਿਹਦੇ 'ਚ ਕਿ ਉੱਥੇ ਤਾਂ ਇੱਕ ਮਾਹੌਲ ਉਹਨਾਂ ਨੇ ਇੱਕ ਪਾਸੇ ਡਰ ਦਾ ਕ੍ਰੀਏਟ ਕੀਤਾ, ਦੂਸਰੇ ਪਾਸੇ ਚੋਣ ਤਮਾਸ਼ਾ ਖੜਾ ਕਰ ਦਿੱਤਾ ਗਿਆ। ਬਹੁਤਿਆਂ ਦੀ ਦਿਲਚਸਪੀ ਇਹ ਹੈ ਜੀ ਕਿਹਨੂੰ ਕਿਹਨੇ ਖਰੀਦਿਆ, ਕਿਹੜੀ ਸੀਟ ਤੋਂ ਕਾਂਗਰਸ ਦਾ ਉਮੀਦਵਾਰ ਹੈ, ਕੌਣ ਬੀਜੇਪੀ ਦਾ, ਕੌਣ ਫਲਾਣਾ ਹੈ। ਸੋ ਉਹ ਤੁਸੀਂ ਉਹਨਾਂ ਨੂੰ ਜਦੋਂ ਉਹ ਕਹਾਣੀ ਹੈ ਕਿ ਵੀ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ, ਸਾਰੇ ਕੋਈ ਬੰਸਰੀਆਂ ਤੇ ਕੋਈ ਦੂਜੇ ਦੇ ਉੱਤੇ ਛੱਡੇ ਹੋਏ ਨੇ। ਦੂਸਰੇ ਪਾਸੇ ਤੁਸੀਂ ਇਹ ਦੇਖੋਗੇ ਕਿ ਕਿਵੇਂ ਇੱਕ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਉਹ ਇਸ਼ੂ, ਇਹ ਦਲਜੀਤ ਦੋਸਾਂਝ ਵਰਗੇ ਜਿਹੜੇ ਵਕਾਂਦਰੂ ਕਿਸਮ ਦੇ ਲੋਕ, ਜਿਹੜਾ ਚਮਕੀਲਾ ਬਣਿਆ ਹੋਇਆ ਔਰ ਉਹ ਕਿਰਦਾਰ ਜਿਹੜੇ ਪੰਜਾਬ ਦੇ ਵਿੱਚ ਬਦਨਾਮ ਕਿਰਦਾਰ ਨੇ। ਔਰ ਆਉਣ ਵਾਲੇ ਪੀਰੀਅਡ 'ਚ ਇਕੱਲੀ ਇਹ ਨਹੀਂ ਹੈ ਵੀ ਹੁਣ ਇਹ ਚਮਕੀਲੇ ਦੀ ਫਿਲਮ ਇਹਨੇ ਬਣਾ ਦਿੱਤੀ ਹੈ ਔਰ ਕਿਵੇਂ ਉਹਨੂੰ ਜਿਹੜਾ ਇੱਕ ਇੰਟਰਨੈਸ਼ਨਲ ਫਿਗਰ ਦੇ ਤੌਰ 'ਤੇ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਸਾਰਾ ਬਾਲੀਵੁੱਡ ਲੱਗਾ ਹੋਇਆ ਉਸ ਚਮਕੀਲੇ ਦੀ ਫਿਲਮ ਨੂੰ ਜਿਹਦੇ 'ਚ ਇਹਦਾ ਕਿਰਦਾਰ ਹੈ ਪ੍ਰਮੋਟ ਕਰਨ ਨੂੰ। ਆਉਣ ਵਾਲੇ ਪੀਰੀਅਡ 'ਚ ਅਸੀਂ ਜਿਵੇਂ ਕੰਗਣਾ ਰਣੌਤ ਇੰਦਰਾ ਗਾਂਧੀ ਦਾ ਰੋਲ ਅਦਾ ਕਰ ਰਹੀ ਹੈ ਕਿਸੇ ਆਉਣ ਵਾਲੀ ਫਿਲਮ ਦੇ ਵਿੱਚ, ਇਸੇ ਤਰ੍ਹਾਂ ਤੁਸੀਂ KP ਗਿੱਲ, ਅਜੀਤ ਸੰਧੂ, ਇਸ ਕਿਸਮ ਦੀ ਨਸਲ ਦੇ ਲੋਕਾਂ ਦੇ ਉੱਤੇ ਵੀ ਜਿਹੜੀਆਂ ਤੁਸੀਂ ਫਿਲਮਾਂ ਦੇਖੋਗੇ, ਕਿਉਂਕਿ ਉਹ ਤੁਹਾਨੂੰ ਵੱਧ ਤੋਂ ਵੱਧ ਤਕਲੀਫ ਵੀ ਦੇ ਰਹੇ ਨੇ, ਤੁਹਾਡੇ ਜ਼ਖਮਾਂ ਤੇ ਲੂਣ ਵੀ ਛਿੜਕ ਰਹੇ ਨੇ ਔਰ ਨਾਲ ਦੀ ਨਾਲ ਉਹ ਤੁਹਾਡਾ ਟੈਂਪਰੇਚਰ ਵੀ ਟੈਸਟ ਕਰ ਰਹੇ ਨੇ। ਹੁਣ ਜੇ ਤੁਸੀਂ ਇਸ ਕਿਸਮ ਦੇ ਮੁੱਦਿਆਂ ਤੇ ਕੁਝ ਨਹੀਂ ਕਹਿੰਦੇ ਤਾਂ ਸਮਝੋ ਉਹਨਾਂ ਦਾ ਸੌਦਾ ਵਿਕ ਰਿਹਾ। ਜੇ ਤੁਸੀਂ ਉਸ ਤੇ ਰੌਲਾ ਪਾਉਂਦੇ ਹੋ, ਜਿਹੜਾ ਤੁਹਾਡਾ ਫੋਕਸ ਹੈ ਕਿ ਭਾਈ ਤੁਸੀਂ ਆਜ਼ਾਦ ਮੁਲਕ ਖਾਲਿਸਤਾਨ ਬਣਾਉਣਾ ਹੈ, ਤੁਸੀਂ ਉਹਦੇ ਤੋਂ ਡਿਵੀਏਟ ਹੋ ਰਹੇ ਹੋ। ਔਰ ਇੱਕ ਤੋਂ ਬਾਅਦ ਇੱਕ ਜਿਹੜਾ ਪਾਰਟ ਹੈ ਉਹ ਲਗਾਤਾਰਤਾ ਦੇ ਨਾਲ ਇਸ ਕਿਸਮ ਦਾ ਤੁਸੀਂ ਡਰਾਮਾ ਦੇਖੋਗੇ। ਉਹ ਕਿਰਦਾਰ ਕਿੱਥੇ ਕੀ ਹੈ, ਕਿਹਨੂੰ ਲਿਆ ਕੇ ਕਿਹਦੇ ਮੱਥੇ 'ਚ ਮਾਰਨਾ ਹੈ, ਪੋਲੀਟੀਕਲੀ ਕਿਹਨੂੰ ਨਿਊਟਰਲਾਈਜ਼ ਕਰਨਾ ਹੈ, ਕਿਵੇਂ ਸੁਖਪਾਲ ਖਹਿਰੇ ਨੂੰ ਲਿਆ ਕੇ ਸੰਗਰੂਰ ਤੋਂ ਖੜਾ ਕੀਤਾ ਗਿਆ, ਉਹ ਵੀ ਬੇਸ਼ਰਮ ਕਿਸਮ ਦਾ ਆਦਮੀ ਜਿਵੇਂ ਉਹਨੂੰ ਜਸਟੀਫਾਈ ਕਰ ਰਹੇ। ਸੋ ਅਸੀਂ ਇਹਦੇ ਵਿੱਚ ਉਲਝਣ ਵਾਲੇ ਹਾਂ, ਪਰ ਇਹ ਕਿਉਂਕਿ ਪੰਜਾਬ ਦੇ ਉੱਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਬਜ਼ਾ ਕੀਤਾ ਹੋਇਆ, ਏਜੰਸੀਆਂ ਆਪਣੀ ਡਰਟੀ ਖੇਡ ਉੱਥੇ ਖੇਡ ਰਹੀਆਂ ਨੇ, ਪਰ ਇਹ ਵੀ ਅਕਾਲ ਪੁਰਖ ਦੇ ਭਾਣੇ 'ਚ ਹੈ ਔਰ ਹੁਕਮ 'ਚ ਹੈ ਕਿ ਜਿਵੇਂ ਬੇਸ਼ੱਕ ਇੱਕ ਸਟੇਜ ਦੇ ਉੱਤੇ ਜਿਸ ਲੈਵਲ ਦੀ ਮਾਈਗ੍ਰੇਸ਼ਨ ਪੰਜਾਬ 'ਚੋਂ ਹੋਈ ਔਰ ਹੋ ਰਹੀ ਹੈ, ਉਹ ਫਿਕਰ ਦਾ ਕਾਰਨ ਵੀ ਹੁੰਦਾ ਹੈ, ਰਿਵਰਸ ਮਾਈਗ੍ਰੇਸ਼ਨ ਦੀ ਗੱਲ ਵੀ ਤੁਰੀ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਅੱਜ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਇਹ ਆਪਣੀ ਆਦਰਸ਼ ਨੂੰ ਜ਼ਾਹਰ ਹੈ ਨਿਸ਼ਾਨਾ ਖਾਲਿਸਤਾਨ, ਲੇਕਿਨ ਉਸ ਦੀ ਪ੍ਰਾਪਤੀ ਦੇ ਲਈ ਇਹਨਾਂ 4 ਦਹਾਕਿਆਂ ਦੇ ਵਿੱਚ ਜੂਨ 84 ਘੱਲੂਘਾਰਾ 84 ਦੇ ਨਾਲ ਇਸ ਦਾ ਆਗਾਜ਼ ਹੁੰਦਾ ਹੈ ਕਰੰਟ ਦੌਰ ਦਾ। ਔਰ ਇਸ ਲਈ ਇਹ ਟਰਮ ਮੈਨੂੰ ਬਹੁਤ ਚੰਗੀ ਲੱਗੀ ਜਦੋਂ ਇਹ ਕਿਹਾ ਗਿਆ ਕਿ ਭਾਈ ਆਪਣਾ ਖੋਇਆ ਰਾਜ, ਗਵਾਚਿਆ ਰਾਜ ਮੁੜ ਸਥਾਪਿਤ ਕਰਨ ਲਈ ਅਸੀਂ, ਇਹ ਨਹੀਂ ਹੈ ਵੀ ਕੋਈ ਐਸਾ ਮੁਲਕ, ਜਦੋਂ ਇਜ਼ਰਾਈਲ ਵਾਲੇ ਇਜ਼ਰਾਈਲ ਦੀ ਮੰਗ 3000 ਸਾਲ ਤੋਂ ਕਰ ਰਹੇ ਸੀ, ਜਦ ਉਹਨਾਂ ਦੇ ਕੋਲ ਤਾਂ ਉਹ ਪੀਰੀਅਡ ਸੀ, ਅਸੀਂ ਤਾਂ 175 ਸਾਲ ਪਹਿਲਾਂ 1849 ਤੱਕ
ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਜਿਹੜਾ ਉਸ ਦੇ ਬਾਦਸ਼ਾਹ ਸੀ, ਉਸ ਦੇ ਮਾਲਕ ਸੀ। ਔਰ ਅਸੀਂ ਆਪਣੇ ਗਵਾਚੇ ਹੋਏ ਖਾਲਸਾ ਰਾਜ ਨੂੰ ਮੁੜ ਸਥਾਪਿਤ ਕਰਨ ਦੇ ਲਈ, ਜਿਸ ਦਾ ਨਾਂ ਜ਼ਾਹਰ ਹੈ ਜੂਨ 84 ਤੋਂ ਬਾਅਦ ਖਾਲਿਸਤਾਨ ਰੱਖਿਆ ਗਿਆ, ਉਸ ਦੇ ਲਈ ਅਸੀਂ ਸੰਘਰਸ਼ੀਲ ਹੈ। ਔਰ ਇੱਕ ਤਾਂ ਉਹੀ ਪੀਰੀਅਡ ਸੀ ਜਦੋਂ ਸੰਤ ਭਿੰਡਰਾਂਵਾਲੇ ਐਟ ਦਾ ਹੈਲਮ ਆਫ ਅਫੇਅਰ ਸੀ, ਲੀਡ ਕਰ ਰਹੇ ਸੀ। ਉਦੋਂ ਲੱਗਦਾ ਸੀ ਕਿ ਭਾਈ ਕਿਵੇਂ ਅਸੀਂ ਗੁਲਾਮੀ ਦੇ ਸੰਗਲ ਕੱਟਣ ਵੱਲ ਵੱਧ ਰਹੇ ਹਾਂ। ਫਿਰ ਜੂਨ 84 ਦਾ ਘੱਲੂਘਾਰਾ ਵਰਤਾ ਦਿੱਤਾ ਗਿਆ, ਨਵੰਬਰ 84 ਦਾ ਘੱਲੂਘਾਰਾ ਵਰਤਾ ਦਿੱਤਾ ਗਿਆ। ਫਿਰ ਲੱਗਾ ਕਿ ਭਾਈ ਇਹ ਤਾਂ ਬਿਲਕੁਲ ਜਿਹੜਾ ਹੈ ਇਹ ਆਵਾਜ਼ ਹੀ ਬੰਦ ਕਰ ਦਿੱਤੀ ਹੈ। ਪੰਜਾਬ 'ਚ ਉਹਨਾਂ ਨੇ ਇੱਕ ਦਹਾਈ ਦੇ ਵਿੱਚ 1984 ਤੋਂ 1994-95 ਤੱਕ ਪੂਰੀ ਇੱਕ ਨਸਲ ਮਾਰ ਮੁਕਾਈ। ਔਰ ਫਿਰ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ ਗਈਆਂ। ਦੂਸਰਾ, ਔਰ ਅਸੀਂ ਕਿਉਂਕਿ ਇੱਕ ਸਿਪਾਹੀ ਹੋਣ ਦੇ ਨਾਤੇ, ਇੱਕ ਐਕਟਿਵਿਸਟ ਹੋਣ ਦੇ ਨਾਤੇ, ਇਹਨਾਂ 4 ਦਹਾਕਿਆਂ ਤੋਂ ਵੀ ਪਹਿਲਾਂ ਸਾਡਾ ਸੰਬੰਧ ਇਸ ਸਾਰੇ ਕੌਮੀ ਘਰ ਦੀ ਤਾਮੀਰ ਵੱਲ ਔਰ ਸਿੱਖ ਐਕਟਿਵਿਜ਼ਮ ਦੇ ਨਾਲ ਜੁੜਿਆ ਹੋਇਆ ਸੀ। ਅਸੀਂ ਇਹ ਸਾਰੇ ਫੇਜ਼ ਦੇਖੇ ਨੇ। ਔਰ ਇਹਦੇ 'ਚ ਦੋ ਰਾਵਾਂ ਨਹੀਂ ਨੇ ਕਿ ਇੱਕ ਸੰਤ ਭਿੰਡਰਾਂਵਾਲਿਆਂ ਦੇ ਪੀਰੀਅਡ 'ਚ, ਫਿਰ ਜਦੋਂ ਪੰਜਾਬ ਦੇ ਵਿੱਚ ਜੁਝਾਰੂ ਸੰਘਰਸ਼ ਆਪਣੀ ਚਰਮ ਸੀਮਾ 'ਤੇ ਸੀ 1991-92 ਦੇ ਦੌਰ 'ਚ, ਉਦੋਂ ਵੀ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਮੰਜ਼ਿਲ ਬਿਲਕੁਲ ਕਰੀਬ ਹੈ। ਲੇਕਿਨ ਅਜੇ ਸਾਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਜੇ ਸਟੇਟ ਨੇ ਨੰਗੇ ਚਿੱਟੇ ਹੋ ਕੇ ਆਪਣਾ ਮਾਈਟ ਦਿਖਾਣਾ, ਔਰ ਉਹ ਅਸੀਂ 1992 ਤੋਂ 1994 ਦੇ ਦੌਰ 'ਚ ਦੇਖਿਆ। ਫਿਰ ਉਹੀ ਲੋਕ ਜਿਹੜੇ 92 'ਚ ਕਹਿੰਦੇ ਸੀ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਹੁਣ ਸਿਰਫ ਜਿਹੜਾ ਉਹ ਕਬਜ਼ਾ ਹੀ ਲੈਣਾ, ਉਹ ਹੀ ਕਹਿਣ ਲੱਗ ਗਿਆ ਜੀ ਉੱਥੇ ਤਾਂ ਕੋਈ ਗੱਲ ਹੀ ਕਰਨ ਵਾਲਾ ਨਹੀਂ ਹੈ, ਕੋਈ ਹੈ ਨਹੀਂ, ਇਹ ਕਿਹੜਾ ਜਿਹੜਾ ਇਹ ਐਵੇਂ ਇੱਕ ਡਰੀਮ ਸੀ, ਖਾਬ ਸੀ, ਕਿਸੇ ਨੇ ਇਹਨੂੰ ਯੂਟੋਪੀਆ ਕਿਹਾ, ਕਿਸੇ ਨੇ ਕੁਝ ਹੋਰ ਕਿਹਾ। ਫਿਰ ਅਸੀਂ ਉਸ ਸਾਰੇ ਫੇਜ਼ 'ਚੋਂ, ਲੇਕਿਨ ਸਾਨੂੰ ਇਸ ਗੱਲ ਦਾ ਅਹਿਸਾਸ ਰਿਹਾ ਹਮੇਸ਼ਾ ਹੀ ਕਿ ਖਾਲਸੇ ਦਾ ਸਾਹ ਬੜਾ ਲੰਮਾ ਹੈ। ਔਰ ਤੁਸੀਂ ਜਦੋਂ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ ਕਿਹਾ, ਤੇ ਫਿਰ ਇਹ ਖਾਲਸੇ ਦੇ ਵਿੱਚ ਜਿਹੜੀ ਗੁਰੂ ਦੀ ਆਪਣੀ ਪ੍ਰੈਜ਼ੈਂਸ ਹੈ। ਖਾਲਸਾ ਮਹਿਜ਼ ਜਿਹੜਾ ਇੱਕ ਉਸ ਕਿਸਮ ਦਾ ਕਿਰਦਾਰ ਨਹੀਂ ਹੈ ਜਿਵੇਂ ਬਹੁਤ ਵਾਰੀ ਜਦੋਂ ਕੌਮਾਂ ਦੀ ਗੱਲ ਹੁੰਦੀ ਹੈ ਜਾਂ ਨੈਸ਼ਨੈਲਿਟੀਜ਼ ਦੀ ਜਾਂ ਰੇਸ ਦੀ, ਇੱਥੇ ਤਾਂ ਗੁਰੂ ਆਪ ਪੰਥ ਦੇ ਵਿੱਚ ਵਸਦਾ ਹੈ। ਔਰ ਉਸ ਨੂੰ, ਜਿਸ ਨੂੰ ਗੁਰੂ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਗੁਰੂ ਆਪ ਪੰਥ ਦੇ ਵਿੱਚ ਹੈ, ਜਿਹਨੂੰ ਸਤਿਗੁਰੂ ਜਿਹੜੇ ਨੇ ਆਪ ਆਪਣਾ ਸਤਿਗੁਰੂ ਕਹਿੰਦੇ ਨੇ। ਹਾਲਾਂ ਖਾਲਸਾ ਹੈ ਹੀ ਗੁਰੂ ਕਲਗੀਧਰ ਪਾਤਸ਼ਾਹ ਦਾ ਬਿੰਬ ਹੈ, ਰਿਫਲੈਕਸ਼ਨ ਹੈ, ਉਹਨਾਂ ਦੀ ਹੋਂਦ ਹੈ, ਉਹਨਾਂ ਦੀ ਮੌਜੂਦਗੀ ਹੈ। ਔਰ ਫਿਰ ਜਿਸ ਖਾਲਸੇ ਦੇ ਹਾਫਿਜ਼ 10ਵੇਂ ਪਾਤਸ਼ਾਹ ਨੇ ਇਹ ਬਿਆਨਿਆ ਹੋਏ ਕਿ ਖਾਲਸਾ ਜਿਹੜਾ ਹੈ ਉਹ ਮੇਰੀ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਹੁਣ ਇਹੀ ਨਹੀਂ ਕਿ ਉਹ ਆਪ ਵਸਦੇ ਨੇ, ਓਤ ਪੋਤ ਨੇ, ਇਹ ਉਹਨਾਂ ਦੀ ਖੇਤੀ ਹੈ। ਇਸ ਲਈ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿਹੜਾ ਉਹ ਉਸ ਮਾਲੀ ਵਾਂਗ ਦੇਖਦੇ ਹਾਂ, ਉਸ ਪਿਤਾ ਵਾਂਗ ਦੇਖਦੇ ਹਾਂ, ਵੈਸੇ ਵੀ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ 325 ਸਾਲ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਇਹੀ ਜਿਹੜਾ ਉਹ ਮੈਸੇਜ ਸੀ ਦੁਨੀਆ ਭਰ ਦੇ ਵਿੱਚ ਕਿ ਭਾਈ ਹੁਣ ਜਿਹੜਾ ਗੁਰੂ ਨਾਨਕ ਸਾਹਿਬ ਨੇ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ, ਉਹ ਰਾਜ ਜਿਸ ਦਾ ਕਿਲਾ ਸੱਚ ਦਾ, ਜਿਹਦੀ ਨੀਂਹ ਬੜੀ ਪੁਖਤਾ ਹੈ, ਉਸ ਰਾਜ ਦੇ ਉੱਤੇ ਫਿਰ ਜਦੋਂ ਲਗਭਗ 230 ਵਰੇ 1469 ਤੋਂ 1699 ਤੱਕ ਜਿਹੜਾ ਉਹ ਇੱਕ ਪੂਰੀ ਸਿੱਖ ਸਿਵਲਾਈਜੇਸ਼ਨ, ਸਿੱਖ ਸੱਭਿਅਤਾ, ਸਿੱਖ ਤਹਿਜ਼ੀਬ ਸਿਰਜੀ ਜਾਂਦੀ ਹੈ। ਉਹ ਮਨੁੱਖ ਜਿਹੜੇ ਉਸ ਧਰਤੀ ਦੇ ਉੱਤੇ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਦੇ ਨਾਲ ਜੁੜਾਵ ਹੈ, ਇੰਟੈਲੈਕਚੁਅਲੀ ਬੁੱਧ ਸੋ ਦੀਪਕ ਜਿਉਂ ਜਿਆ ਰਹੇ, ਸਰੀਰਕ ਤੌਰ 'ਤੇ ਅਰੋਗ ਨੇ, ਔਰ ਜਿਨ੍ਹਾਂ ਨੂੰ ਸਿੱਖ ਵਿਦਵਾਨਾਂ ਨੇ ਨਾਸ਼ ਡਾਕਟਰੀਨ ਕਿਹਾ। 10ਵੇਂ ਪਾਤਸ਼ਾਹ ਦਾ ਇਹ ਫਰਮਾਨ, ਅੱਜ ਤੋਂ ਤੁਹਾਡੀ ਕੁੱਲ ਨਾਸ 5 ਪਿਆਰਿਆਂ ਨੂੰ ਜਿਨ੍ਹਾਂ ਦੀ ਚੋਣ 80,000 ਦੇ ਇਕੱਠ 'ਚ ਉਸ ਕ੍ਰਾਈਟੇਰੀਏ ਨਾਲ, ਉਸ ਪੈਮਾਨੇ ਨਾਲ
ਉਸ ਮਾਪਦੰਡ ਨਾਲ ਕੀਤੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਹੀ ਰੱਖਿਆ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਔਰ ਬਿਲਕੁਲ ਤੇਗ ਦੀ ਧਾਰ ਦੇ ਉੱਤੇ ਉਵੇਂ ਹੀ 80,000 ਦੇ ਇਕੱਠ ਚੋਂ 5 ਗੁਰੂ ਕੇ ਲਾਲ ਜਿਨ੍ਹਾਂ ਨੂੰ ਗੁਰੂ ਨੇ ਪਿਆਰੇ ਕਿਹਾ, ਲਵਡ ਵਨਸ, ਉਹ ਪ੍ਰਗਟ ਹੋਏ। ਔਰ ਜ਼ਾਹਰ ਹੈ ਕਿ ਇਹਨਾਂ 325 ਸਾਲਾਂ ਦਾ ਇਤਿਹਾਸ ਫਿਰ ਇਹ ਦੱਸਦਾ ਹੈ ਕਿ ਭਾਈ ਉਹ ਜਿਹੜਾ ਕਾਸਟਲੈਸ ਕਲਾਸਲੈਸ ਸਮਾਜ ਗੁਰੂ ਨੇ ਸਿਰਜਿਆ, ਜਿਸ ਖਾਲਸੇ ਨੂੰ ਫਿਰ इन गरीब सिखन को देऊं पातशाही, ये याद करें हमरी गुरियाई। वो सारा सफ़र खालसे ने तय किया। वो मुगलिया साम्राज होए, अफगान धाड़वी होण, ब्रिटिश कलोनीअल्स होण, और पिछले 70 साल के लगभग हिंदूतवी साम्राज होए। अज जिवें मैं कहा कि एक स्टेज 1984 सी संत पिंडां वालियां दी आमद वेले, एक 84 ਤੋਂ ਬਾਅਦ 90-91 ਤੱਕ ਪਹੁੰਚਦੇ ਆ ਜਦੋਂ ਕਿ ਜੁਝਾਰੂ ਲਹਿਰ ਪੂਰੀ ਸਿਖਰ ਤੇ ਸੀ। ਔਰ ਅੱਜ ਜੇ ਕਹਿਣਾ ਹੋਏ ਉਸ ਦੌਰ ਦੇ ਵਿੱਚ ਐਮੋਸ਼ਨ ਹਾਵੀ ਸੀ। ਅੱਜ ਅਸੀਂ ਦੇਖਦੇ ਹਾਂ ਕਿ ਜੋ ਹਕੂਮਤ ਨੇ ਡਰ ਦੇ ਨਾਲ ਜੋ ਕੁਝ ਮੁਗਲਾਂ ਨੇ ਕੀਤਾ, ਅੰਗਰੇਜ਼ਾਂ ਨੇ ਵੀ ਜੇ ਕੂਕਿਆਂ ਨੂੰ ਤੋਪਾਂ ਨਾਲ ਬੰਨ੍ਹ ਕੇ ਉਡਾਇਆ ਸੀ, ਜਾਂ ਜਲਿਆਂਵਾਲੇ ਬਾਗ 'ਚ ਜਿਹੜਾ ਉਹ ਬਿਲਕੁਲ ਧੂਆਂਧਾਰ ਫਾਇਰਿੰਗ ਕਰਕੇ ਲੋਕਾਂ ਨੂੰ ਮਾਰੇ, ਡਰ ਕ੍ਰੀਏਟ ਕਰਨ ਦਾ। ਸੋ ਇਹੀ ਕੰਮ ਭਾਰਤੀ ਹਕੂਮਤ ਨੇ ਜਦੋਂ ਪੰਜਾਬ 'ਚ ਉਹਨਾਂ ਦਾ ਟੈਰਰ ਚੱਲ ਵੀ ਗਿਆ ਵਕਤੀ ਤੌਰ ਤੇ ਡਾਇਸਪੋਰਾ ਸਿੱਖ ਜਿਹੜੇ 4 ਦਹਾਕੇ ਪਹਿਲਾਂ ਦੇ ਖਲੋ ਗਏ ਸੀ, ਉਹਨਾਂ ਨੂੰ ਜਿਹੜਾ ਫਾਈਨਲੀ ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਜਿਸ ਦਾ ਨਾਂ ਇਹਨਾਂ ਨੇ ਆਪਰੇਸ਼ਨ ਕੀ ਰੱਖਿਆ ਹੋਏਗਾ ਪਤਾ ਨਹੀਂ। ਹਾਲਾਂਕਿ ਪੰਜਾਬ ਦੇ ਵਿੱਚ ਤਾਂ ਜਿੰਨੇ ਇਹਨਾਂ ਦੇ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਆਪਰੇਸ਼ਨ ਚੇਜ਼, ਆਪਰੇਸ਼ਨ ਫਾਈਨਲ ਸੋਲਿਊਸ਼ਨ, ਮੈਨੂੰ ਲੱਗਦਾ ਵੀ ਇਹ ਜਦੋਂ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਸ਼ੁਰੂ ਕੀਤਾ ਤੇ ਇਹਦਾ ਨਾਂ ਇਹਨਾਂ ਨੇ ਆਪਰੇਸ਼ਨ ਫਾਈਨਲ ਸੋਲਿਊਸ਼ਨ ਰੱਖਿਆ ਹੋਏਗਾ। ਜਿਵੇਂ ਹਿਟਲਰ ਨੇ ਜਦੋਂ ਕੰਸੈਂਟਰੇਸ਼ਨ ਚੈਂਬਰ ਜਿਹੜੇ ਨੇ ਬਣਾਏ, ਕੰਸੈਂਟਰੇਸ਼ਨ ਕੈਂਪ ਬਣਾਏ, ਗੈਸ ਚੈਂਬਰ ਬਣਾਏ, ਤਾਂ ਉਸ ਆਪਰੇਸ਼ਨ ਦਾ ਨਾਂ ਉਹਨੇ ਆਪਰੇਸ਼ਨ ਫਾਈਨਲ ਸੋਲਿਊਸ਼ਨ ਹੀ ਰੱਖਿਆ ਸੀ। ਔਰ ਇਹੀ ਉਹਨਾਂ ਦਾ ਸੀ ਕਿ ਇੱਕ ਡਰ ਪੈਦਾ ਕਰੋ। ਔਰ ਇਸ 'ਚੋਂ ਹੀ ਉਹਨਾਂ ਨੇ ਬਿਲਕੁਲ ਬੇਸ਼ਰਮੀ ਨਾਲ ਈਵਨ UK, ਕੈਨੇਡਾ, ਅਮਰੀਕਾ ਦੀ ਧਰਤੀ ਨੂੰ ਵੀ ਨਹੀਂ ਬਖਸ਼ਿਆ। ਨਤੀਜਾ ਬਿਲਕੁਲ ਇਸ ਦੇ ਉਲਟ। ਔਰ ਇੱਕ ਸੱਜਣ ਮੈਨੂੰ ਪਿਛਲੇ ਦਿਨਾਂ 'ਚ ਕਹਿਣ ਲੱਗੇ ਕਿ ਵੀ ਇਹ ਜਿਹੜੇ ਆਪਣੇ ਕਈ ਵਾਰੀ ਕਹਿੰਦੇ ਨੇ ਜੀ ਬ੍ਰਾਹਮਣ ਬਹੁਤ ਸਿਆਣੇ ਨੇ, ਬਹੁਤ ਬ੍ਰਾਹਮਣਵਾਦੀ, ਕਹਿੰਦੇ ਕਾਹਦੇ ਸਿਆਣੇ ਨੇ ਵੀ ਇਹਨਾਂ ਨੇ ਤਾਂ ਸਿੱਖਾਂ ਦਾ ਇਤਿਹਾਸ ਹੀ ਨਹੀਂ ਪੜ੍ਹਿਆ ਹੋਇਆ। ਵੀ ਇਹ ਗੱਲ ਤਾਂ ਉਹਨਾਂ ਜ਼ਮਾਨਿਆਂ 'ਚ ਵੀ ਅੰਗਰੇਜ਼ਾਂ ਨੂੰ ਸਮਝ ਆ ਗਈ ਸੀ। ਉਹਨਾਂ ਨੇ ਕਦੇ ਅਕਾਲ ਤਖਤ ਤੇ ਬੰਬਾਰੀ ਨਹੀਂ ਕੀਤੀ। ਸਾਰੀਆਂ ਮੂਵਮੈਂਟਸ ਤਾਂ ਉੱਥੋਂ ਹੀ। ਬੱਬਰ ਅਕਾਲੀ ਵੀ ਜਿਹੜੇ ਕਿ ਹਾਲਾਂ ਹਥਿਆਰਬੰਦ ਸੰਘਰਸ਼ ਲੜ ਰਹੇ ਸੀ, ਕਈ ਵਾਰ ਆ ਕੇ ਦਰਬਾਰ ਸਾਹਿਬ ਪਨਾਹ ਲੈਂਦੇ ਸੀ। ਅੰਗਰੇਜ਼ ਲਿਸਟ ਦੇ ਦਿੰਦੇ ਸੀ, ਲੇਕਿਨ ਉਹਨਾਂ ਨੇ ਕਦੇ ਇਹ ਡੇਅਰ ਨਹੀਂ ਕੀਤਾ। ਇੱਕ ਸਟੇਜ 'ਤੇ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਪਲਾਨ ਕਰ ਰਹੇ ਸੀ ਕਿ ਵੀ ਬੰਬਾਰਡ ਕੀਤਾ ਜਾਏ, ਤੇ ਉਸ ਵੇਲੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ, ਲੰਬਾ ਵਕਤ ਉੱਥੋਂ ਦਾ ਪ੍ਰਿੰਸੀਪਲ ਗੋਰਾ ਹੀ ਹੁੰਦਾ ਸੀ, ਉਹਨੇ ਕਿਹਾ ਸੀ ਵੀ ਇਹ ਗਲਤੀ ਨਾ ਕਰਿਓ, ਅਦਰਵਾਈਜ਼ ਫਿਰ ਤੁਹਾਡੀਆਂ ਜੜ੍ਹਾਂ ਇਹ ਨਹੀਂ ਵੀ ਇਸ ਧਰਤੀ ਤੋਂ ਹਰ ਥਾਂ ਤੋਂ ਸਿੱਖਾਂ ਨੇ ਪੁੱਟ ਦੇਣੀਆਂ। ਸੋ ਉਹ ਸਮਝਦੇ ਸੀ ਕਿ ਭਾਈ ਇਹ ਕੀ ਹੈ, ਤੇ ਇਹ ਕਿਹੋ ਜਿਹੇ ਸਿਆਣੇ ਨੇ ਕਿ ਇਹ ਸਮਝਦੇ ਸੀ ਕਿ ਵੀ ਇਹਨਾਂ ਨੇ ਸਾਡਾ ਅਕਾਲ ਤਖਤ ਢਾਇਆ। ਇੰਦਰਾ ਗਾਂਧੀ ਨੇ ਸਮਝਿਆ ਸੀ ਕਿ ਵੀ ਇਹ ਰਾਜ ਕਰੇਗਾ ਖਾਲਸਾ, ਪੜ੍ਹਦੇ ਸੀ। ਹੁਣ ਇਹ ਯਾਦ ਕਰਿਆ ਕਰਨਗੇ ਵੀ ਇਹਨਾਂ ਦੇ ਨਾਲ ਕੀ ਹੋਇਆ। ਜਾਂ ਮੋਦੀ, ਅਜੀਤ ਡੋਵਲ, ਦਿਨਕਰ ਗੁਪਤਾ ਔਰ ਗੌਰਵ ਯਾਦਵ ਵਿੱਚ ਨਾਲ ਚੌਂਕੜੀ, ਇਹਨਾਂ ਨੇ ਇਹ ਸਮਝਿਆ ਕਿ ਵੀ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰ ਦਿਆਂਗੇ, ਡਾਇਸਪੋਰਾ ਡਰਦੇ ਆ ਅੰਦਰ ਵੜ ਜਾਣਗੇ। ਸੋ ਮੈਂ ਸਮਝਦਾ ਵੀ ਇਹ ਬਿਲਕੁਲ ਉਹਨਾਂ ਦਾ ਉਵੇਂ ਹੀ ਜਿਹੜਾ ਸੀ ਕਿ ਜੋ ਪਹਿਲੀਆਂ ਹਕੂਮਤਾਂ ਨੇ ਸਮਝਿਆ ਸੀ ਵੀ ਜ਼ਬਰ ਨਾਲ ਸਿੱਖਾਂ ਦੀ ਆਵਾਜ਼ ਤੁਸੀਂ ਦਬਾ ਸਕਦੇ ਹੋ, ਉਵੇਂ ਹੀ ਸਿੱਖਾਂ ਨੇ ਰਿਐਕਟ ਕੀਤਾ। ਜੋ ਸਾਡੀ ਪ੍ਰੋਗਰਾਮਿੰਗ ਹੈ, ਇਹਦੇ 'ਚ ਕੋਈ ਸਾਡਾ ਜਾਂ ਤੁਹਾਡਾ ਕਿਸੇ ਇੰਡੀਵਿਜੂਅਲ ਦਾ ਕ੍ਰੈਡਿਟ ਨਹੀਂ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ 10 ਗੁਰੂ ਸਾਹਿਬਾਨ ਦੀ ਕੀਤੀ ਹੋਈ ਪ੍ਰੋਗਰਾਮਿੰਗ ਹੈ, ਜਿਨ੍ਹਾਂ ਦੇ ਰਾਬਰ ਨੇ ਜ਼ਾਲਮ ਨੂੰ ਵੰਗਾਰਦਿਆਂ ਇਹ ਕਿਹਾ ਹੋਏ ਉਸ ਦਿੱਲੀ ਸਾਮਰਾਜ ਦੇ ਉੱਤੇ ਕਾਬਜ਼ ਲੋਕਾਂ ਨੂੰ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਉਹ ਕੀ ਸਮਝਦੇ ਨੇ ਵੀ ਉਹਨਾਂ ਦੇ ਸਿੱਖ ਜਿਹੜੇ ਖੰਡੇ ਦੀ ਧਾਰ ਤੋਂ ਅੰਮ੍ਰਿਤ 2 ਧਾਰਾ ਖੰਡਾ, ਜਿਹੜਾ ਜਦੋਂ ਅਸੀਂ ਉਸ ਦੀ ਗੱਲ ਕਰਦੇ ਹਾਂ ਤਾਂ ਉਹ ਈਵਨ ਪੁਰਾਣੇ ਇੱਕ ਨਾਨਕ ਚੰਦ ਨਾਜ਼ ਉਰਦੂ ਦੇ ਵੱਡੇ ਸ਼ਾਇਰ ਸੀ ਪਰਸ਼ੀਅਨ ਦੇ, ਔਰ ਉਹਨਾਂ ਨੇ ਇੱਕ ਜ਼ਮਾਨੇ ਜਿਹੜੀ ਅਕਾਲੀ ਦਲ ਦੀ ਆਫੀਸ਼ੀਅਲ ਅਖਬਾਰ
ਪ੍ਰਭਾਤ ਹੁੰਦੀ ਸੀ, ਉਰਦੂ 'ਚ ਛਪਦੀ ਸੀ, ਜੀ ਉਸ ਦੇ ਲਈ ਉਹ ਲਿਖਦੇ ਹੁੰਦੇ ਸੀ। ਔਰ ਉਹਨਾਂ ਦੀ ਇੱਕ ਨਜ਼ਮ ਜਿਹੜੀ ਉਹਨਾਂ ਨੇ ਜ਼ਫਰਨਾਮਾ ਔਰ ਓਵਰਆਲ ਉਸ 'ਤੇ ਹੀ ਬਣਾਈ ਸੀ। ਤਾਂ ਉਹਦਾ ਕੁਛ ਸ਼ੇਅਰ ਉਹਦੇ ਜਦੋਂ ਉਹਨਾਂ ਨੇ ਕਹੇ ਕਿ ਮਨ ਆਂਕ ਨੂੰ ਬੇਆਫਜ਼ਾਲੇ ਪੁਰਸ਼ ਅਕਾਲ कुनुब से आब आहेन चुना बर्गशाल जो लोहे के बर्तन में पानी भरा तो पानी में लोहे का खंडा धरा हिलाया जो वो खंडा मैंने जरा तो पानी में लोहे का जहर घुला नजर आए कतरे मचलते हुए उभरते हुए और उछलते हुए एक एक कतरा दरियाए जोशो खरोश एक एक कतरा दरियाए जोशो खरोश एक एक कतरा में नहर आए इनकलाब एक एक कतरा में ज़राए आफताब जब इन कतरों पर मैंने डाली नज़र तो देखा शजाहत का उनमें असर हर एक कतरा जलवाए जिंदगी हर एक कतरा में नूरता बंदगी हवेदा हुए जिंदगी के नुकात ये था आबे आहन कि आबे हयात इस अमृत से बरसात होने लगी मुहंग अफसरदा कलियों के धोने लगी इस अमृत से एक बूंद चिड़िया ने पी पकड़ ली उस जुबान शाहीबाज की ਇਹ ਸੀ ਜਿਹੜਾ 1699 ਦਾ ਕ੍ਰਿਸ਼ਮਾ ਹੈ, ਜਿਹੜਾ ਉਹ ਅੰਮ੍ਰਿਤ ਦਾ ਕ੍ਰਿਸ਼ਮਾ ਹੈ। ਮੁਰਦੇ ਦੇ ਅੰਦਰ ਜਾਨ ਪਾਣਾ ਕੋਈ ਲਿਟਰਲੀ ਇੰਪੋਰਟੈਂਟ ਨਹੀਂ ਹੁੰਦਾ। ਗੱਲ ਤਾਂ ਮੁਰਦਾ ਆਤਮਾਵਾਂ ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਜਿਹੜੀ ਉਸ ਧਰਤੀ ਦੇ ਲੋਕਾਂ ਦੀ ਗੁਲਾਮ ਰੂਹ ਸੀ, ਜਿਹੜੀ ਜਿਹਨੇ ਕਬੂਲ ਕੀਤਾ ਹੋਇਆ ਸੀ ਕਿ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹੀ ਰੱਬ ਹੈ, ਉਸ ਧਰਤੀ ਦੇ ਉੱਤੇ ਉਹ ਵੰਗਾਰ ਦੇ ਨਾਲ ਜਿਹੜਾ ਹੈ ਉਹ ਲੋਕ, ਉਹ ਸੱਭਿਅਤਾ, ਉਹ ਆਦਰਸ਼ ਇਨਸਾਨ ਗੁਰੂ ਨੇ ਪੈਦਾ ਕੀਤੇ। ਫਿਰ ਜਿਨ੍ਹਾਂ ਨੇ ਉਸ ਧਰਤੀ ਦੇ ਖਮੀਰ ਨੂੰ ਬਦਲਿਆ ਔਰ ਉਹ ਪੰਜਾਬ ਜਿਹੜਾ ਕਿ ਇੱਕ ਓਪਨਿੰਗ ਗੇਟ ਸੀ, ਦਰਾ ਖੈਬਰ ਕ੍ਰਾਸ ਕੀਤਾ, ਇਧਰੋਂ ਕਰਕੇ ਜਾ ਸੋਮਨਾਥ ਤੱਕ, ਗੁਜਰਾਤ ਤੱਕ ਜਾਂ ਦੱਖਣ ਤੱਕ, ਜਿਹਨੂੰ ਅੱਜ ਹੈਦਰਾਬਾਦ ਔਰ ਆਂਧਰਾ ਤੇਲੰਗਾਨਾ ਕਹਿੰਦੇ ਨੇ, ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ। ਬਲਕਾਰ ਖਾਲਸੇ ਨੇ ਰੋਕਿਆ, ਦਰਾ ਖੈਬਰ ਉਸ ਖਿੱਤੇ ਦੀ ਹੱਦ ਨੀਅਤ ਕੀਤੀ ਔਰ ਉਸ ਧਰਤੀ ਦੇ ਉੱਤੇ ਜੋ ਕੁਝ ਵਾਪਰਿਆ ਉਸ ਨੂੰ ਫਿਰ ਬੁੱਲੇ ਸ਼ਾਹ ਨੇ ਆਪਣੇ ਕਲਾਮ ਦੇ ਵਿੱਚ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਅੱਜ ਵੀ ਸਾਨੂੰ ਇਹ ਨਜ਼ਰ ਆ ਰਿਹਾ। ਔਰ ਇਹ ਜਦੋਂ ਜਿਵੇਂ ਮੈਂ ਕਿਹਾ ਕਿ ਬਹੁਤ ਸਾਰੀਆਂ ਥਾਵਾਂ 'ਤੇ ਨਗਰ ਕੀਰਤਨ ਹੋਏ ਨੇ। 6 ਅਪ੍ਰੈਲ ਦਾ ਵਾਸ਼ਿੰਗਟਨ DC ਦਾ ਮਾਰਚ ਹਰ ਇੱਕ ਨੇ ਦੇਖਿਆ। TV84 ਦੀ ਟੀਮ ਜਿਹੜੀ ਹੁਣ ਅੱਗੇ ਨਾਲੋਂ ਕਾਫੀ ਪਰਪੱਕ ਵੀ ਹੈ, ਲਾਈਵ ਕਵਰੇਜ ਹੋਈ। ਔਰ ਇਸੇ ਤਰ੍ਹਾਂ ਬੀਤੇ ਐਤਵਾਰ ਸਟਾਕਟਨ ਦੇ ਵਿੱਚ 25ਵਾਂ ਨਗਰ ਕੀਰਤਨ, ਜਦੋਂ ਤੁਸੀਂ ਵੀ ਜਾ ਕੇ ਸਾਰੀ ਟੀਮ ਨੇ ਕਵਰ ਕੀਤਾ। ਔਰ ਇੰਨਾ ਵੱਡਾ ਇਕੱਠ ਔਰ ਖਾਲਿਸਤਾਨ ਦੇ ਇੰਪਲਸ ਆਉਣ ਵਾਲੇ ਸੈਚਰਡੇ ਜਿਹੜਾ ਉਹ ਸਰੀ ਦੇ ਵਿੱਚ, ਜਿੱਥੇ ਸਭ ਤੋਂ ਵੱਡਾ ਇਕੱਠ ਦੁਨੀਆ 'ਚ ਡਾਇਸਪੋਰਾ ਸਿੱਖਾਂ ਦਾ ਹੁੰਦਾ, 7-8 ਲੱਖ ਸਿੱਖ ਇਕੱਠੇ ਹੋਣਗੇ। ਔਰ ਫਿਰ ਅਪ੍ਰੈਲ ਦੇ ਲਾਸਟ ਵੀਕ 27 ਅਪ੍ਰੈਲ ਨੂੰ ਨਿਊਯਾਰਕ ਦੀ ਧਰਤੀ ਜਿਹੜੀ ਪੈਰੇਡ ਹੀ ਇੰਡੀਆ ਡੇ ਪੈਰੇਡ ਦੇ ਰਿਐਕਸ਼ਨ 'ਚੋਂ ਖੜੀ ਹੋਈ, ਜਿਹੜੀ ਐਕਸਕਲੂਸਿਵ ਖਾਲਿਸਤਾਨ ਪੈਰੇਡ। ਔਰ ਇਹ ਕਿਉਂਕਿ ਸਾਡੀ ਆਲਮੋਸਟ ਜੂਰਿਸਡਿਕਸ਼ਨ ਹੈ ਜਿਹਨੂੰ ਅਸੀਂ ਕਵਰ ਕਰਦੇ ਹਾਂ, ਸਰੀ ਪੈਰੇਡ ਨੂੰ ਵੀ ਕਵਰ ਕਰਨ ਲਈ ਸਾਡੀ ਟੀਮ ਗਈ ਹੋਈ ਹੈ। ਲੇਕਿਨ ਅਸੀਂ ਜਿੱਥੇ ਵੀ ਦੁਨੀਆ 'ਚ ਹੋਰ ਥਾਵਾਂ 'ਤੇ ਵੀ ਦੇਖ ਰਹੇ ਹਾਂ ਤੇ ਇਹ ਤੁਹਾਨੂੰ ਉਹ ਫੀਲ ਤੁਸੀਂ ਮਹਿਸੂਸ ਕਰਦੇ ਹੋ। ਔਰ ਇਹ ਜਿਹੜੀ ਆਵਾਜ਼ੇ ਖਲਕਤ ਹੁੰਦੀ ਹੈ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਾਈ ਸੀ ਕਿ ਭਾਈ ਇਹ ਜਿਹੜਾ ਆਪ ਰੱਬ ਖਲਕਤ ਦੇ ਵਿੱਚ ਹੁੰਦਾ ਹੈ, ਕਿ ਜਦੋਂ ਤੁਸੀਂ ਖਲਕਤ ਦੀ ਆਵਾਜ਼ ਨੂੰ ਰੱਬ ਸੁਣਦਾ ਹੈ ਤੇ ਖਾਲਕ ਖਲਕ ਮੈਂ ਖਾਲਕ ਪੂਰ ਰਿਓ ਸਭ ਥਾਈਂ। ਇਵੇਂ ਹੀ 10ਵੇਂ ਪਾਤਸ਼ਾਹ ਦੀ ਉਮਤ, 35 ਮਿਲੀਅਨ ਸਿੱਖ ਨੇਸ਼ਨ, ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਇਹ ਡਾਇਸਪੋਰਾ ਜਿੱਥੇ 5 ਤੋਂ 6 ਮਿਲੀਅਨ ਸਿੱਖਾਂ ਨੇ ਇਹ ਸਾਰੇ ਜਿਹੜੇ ਉਹਨਾਂ ਦੇ ਖੂਨ ਦੇ ਦਰਿਆ ਕ੍ਰਾਸ ਕੀਤੇ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਵੀ ਬੜੀਆਂ ਤੇਜ਼ੀ ਨਾਲ ਡਿਵੈਲਪਮੈਂਟਸ ਇਹਨਾਂ ਪਿਛਲੇ 8-10 ਦਿਨਾਂ ਦੇ ਵਿੱਚ ਹੋਈਆਂ। US ਕਾਂਗਰਸ ਸੈਨੇਟ ਦੇ ਵਿੱਚ ਜਿਹੜੇ ਬਿੱਲ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਉਹਨਾਂ ਦੇ ਉੱਤੇ ਚਰਚਾਵਾਂ ਹੋਈਆਂ। ਔਰ ਕਿਵੇਂ ਅਮਰੀਕਾ ਜਾਂ ਪਿਛਲੇ ਦਿਨਾਂ 'ਚ ਕੈਨੇਡਾ ਦੇ ਵਿੱਚ ਵੀ ਜਸਟਿਨ ਟਰੂਡੋ ਜਿਨ੍ਹਾਂ ਨੇ 2-3 ਘੰਟੇ ਟੈਸਟੀਫਾਈ ਕੀਤਾ ਕਮਿਸ਼ਨ ਦੇ ਸਾਹਮਣੇ, ਜਿਹੜਾ ਕਿ ਇਸ ਗੱਲ ਨੂੰ ਇਨਵੈਸਟੀਗੇਟ ਕਰ ਰਿਹਾ ਕਿ 2019 ਔਰ 2021 ਦੀਆਂ ਫੈਡਰਲ ਇਲੈਕਸ਼ਨਸ ਇੰਡੀਆ ਨੇ ਕਿਵੇਂ ਇੰਟਰਫੀਅਰ ਕੀਤਾ।
ਔਰ ਇਸ ਦੇ ਨਾਲ ਬਾਕੀ ਡਿਵੈਲਪਮੈਂਟਸ ਵੀ ਅਸੀਂ ਅੱਜ ਦੇ ਜਿਹੜੇ ਨੇ ਫੋਲੋ ਅਪ ਸੈਗਮੈਂਟਸ ਦੇ ਵਿੱਚ ਕਰਾਂਗੇ। ਬਿਲਕੁਲ। ਔਰ ਅਸੀਂ ਇੱਕ ਵਾਰ ਫੇਰ ਔਰ ਮੈਂ ਤੁਸੀਂ ਬਿਮਾਰੀ ਦੀ ਗੱਲ ਜੋੜ ਦਿੱਤੀ, ਵੈਸੇ ਐਸੀ ਕੋਈ ਗੱਲ ਨਹੀਂ ਸੀ। ਉਹ ਕਈ ਵਾਰ ਤੁਹਾਡਾ ਕਈਆਂ ਨੇ ਤਾਂ ਇਹ ਵੀ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਰਿਟਾਇਰ ਹੋ ਰਹੇ ਤੇ ਮੇਰੇ ਸਾਹਮਣੇ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਪਿਛਲੇ ਦਿਨਾਂ 'ਚ ਇੱਕ ਲਿਖਤ ਸੀ, ਉਹਨਾਂ ਦੀਆਂ 2-3 ਲਾਈਨਾਂ ਮੈਂ ਆਪਣਾ ਰਿਜ਼ੋਲਵ ਦੇਣਾ ਚਾਹੁੰਦਾ। ਸੰਘਰਸ਼ ਤਾਂ ਲਗਾਤਾਰ ਲੜਦੇ ਰਹਿਣ ਦਾ ਨਾਮ ਹੈ, ਬੁੱਢੇ ਹੋਣ ਦੀ ਜਾਂ ਰਿਟਾਇਰ ਹੋਣ ਦੀ ਇਜਾਜ਼ਤ ਨਹੀਂ ਹੈ। ਇਹ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੀ ਲਿਖਤ ਹੈ। ਸੰਘਰਸ਼ ਦੀ ਜ਼ਿੰਦਗੀ ਬੰਦੇ ਨੂੰ ਬੁੱਢਾ ਤੇ ਰਿਟਾਇਰ ਹੋਣ ਦੀ ਇਜਾਜ਼ਤ ਨਹੀਂ ਦਿੰਦੀ। ਇਹ ਐਸੀ ਜ਼ਿੰਦਗੀ ਵੀ ਨਹੀਂ ਜਿਸ ਵਿੱਚੋਂ ਛੁੱਟੀ ਲੈ ਕੇ ਤੁਸੀਂ ਘਰ ਬਹਿ ਸਕੋ। 35 ਸਾਲ ਬਾਅਦ ਮੈਂ 8-10 ਦਿਨ ਆਫ ਲਏ ਨੇ ਔਰ ਮੈਂ ਦੇਖ ਸਕਦਾ ਵੀ ਤੁਹਾਨੂੰ ਕੋਈ ਇਹ ਵੀ ਇਜਾਜ਼ਤ ਨਹੀਂ ਹੈ। ਇਹ ਵੀ ਪੰਥ ਦਾ ਪਿਆਰ ਹੈ। ਇਹ ਐਸੀ ਜ਼ਿੰਦਗੀ ਵੀ ਨਹੀਂ ਜਿਸ ਵਿੱਚੋਂ ਛੁੱਟੀ ਲੈ ਕੇ ਤੁਸੀਂ ਘਰ ਬਹਿ ਸਕੋ ਜਾਂ ਕਿਤੇ ਜਾ ਸਕੋ। ਸੰਘਰਸ਼ ਤਾਂ ਲਗਾਤਾਰ ਲੜਦੇ ਰਹਿਣ ਦਾ ਨਾਮ ਹੈ, ਆਖਰੀ ਸਾਹ ਤੱਕ। ਦੁੱਖ ਤਕਲੀਫ ਸਭ ਦਾ ਮੁਕਾਬਲਾ ਸੰਘਰਸ਼ ਵਿੱਚ ਰਹਿੰਦੇ ਹੋਏ ਹੀ ਕਰਨਾ ਪੈਂਦਾ ਹੈ ਅਤੇ ਖੁਸ਼ੀਆਂ ਗਮੀਆਂ ਵੀ ਸੰਘਰਸ਼ ਦੇ ਵਿੱਚ ਰਹਿੰਦੇ ਹੋਏ ਹੀ ਮਾਣਨੀਆਂ ਪੈਂਦੀਆਂ ਨੇ। ਸੋ ਜ਼ਾਹਰ ਹੈ ਕਿ ਬਾਕੀ ਸਭ ਕੁਝ ਨਾਲ ਹੀ ਚੱਲਦਾ ਹੈ। ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਫਿਕਰ ਦਾ ਇਜ਼ਹਾਰ ਅਰਦਾਸਾਂ ਔਰ ਦੁਆਵਾਂ ਔਰ 2-3 ਥਾਵਾਂ ਤੋਂ ਤਾਂ ਇਹ ਕਿ ਉਹਨਾਂ ਨੇ ਦੇਖ ਕਰਾ ਕੇ ਗੁਰਦੁਆਰਾ ਸਾਹਿਬ ਚੱਲਦਾ। ਸੋ ਉਸ ਤੋਂ ਇਹ ਵੀ ਹੁੰਦਾ ਹੈ, ਇਹ ਤਾਂ ਠੀਕ ਹੈ ਕਿ ਜਿਹੜੀ ਕਲੈਕਟਿਵ ਅਰਦਾਸ ਹੁੰਦੀ ਹੈ, ਪਰ ਤੁਹਾਡੇ ਸਭ ਦੇ ਜੈਸਚਰ ਨੇ ਮੇਰੇ ਦਿਲ ਨੂੰ ਟੱਚ ਕੀਤਾ। ਔਰ ਜਦੋਂ ਤੱਕ ਸਤਿਗੁਰੂ ਦੀ ਰਹਿਮਤ, ਤੁਹਾਡਾ ਸਭ ਦਾ ਸਾਥ, ਸੰਗਤ ਦਾ ਪਿਆਰ ਹੈ, ਗੁਰੂ ਚਰਨਾਂ 'ਚ ਇਹੀ ਅਰਦਾਸ ਹੈ ਕਿ ਅਖੀਰਲੇ ਸਾਹ ਤੱਕ ਇਵੇਂ ਹੀ ਇਸ ਝੰਡੇ ਨੂੰ ਬੁਲੰਦ ਰੱਖ ਪਾਈਏ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।